ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 6 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503 ਦੇ ਉੱਤੇ। ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਗਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤਾਂ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜੋ ਡੋਜ਼ ਹੈਗੀ ਆ, ਇਹਨਾਂ ਨੇ ਬੇ ਏਰੀਏ ਦੇ ਵਿੱਚ 3 ਫੈਡਰਲ ਏਜੰਸੀਜ਼ ਜੋ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਆ, ਉਹਨਾਂ ਦੀਆਂ ਜਿਹੜੀਆਂ ਲੀਜ਼ਸ ਆ ਉਹ ਟਰਮੀਨੇਟ ਕਰ ਦਿੱਤੀਆਂ ਹੈਗੀਆਂ। US ਜੀਓਲੋਜੀਕਲ ਸਰਵਿਸ ਦਾ ਆਫਿਸ ਮੈਨਲੋ ਪਾਰਕ 'ਚ ਉਹਦੇ ਨਾਲ ਕਹਿੰਦੇ ਵੀ $9 ਮਿਲੀਅਨ ਦੀ ਸੇਵਿੰਗ ਹੋਊਗੀ। ਇਹਦੇ ਵਿੱਚ ਸਾਰਾ ਅਰਥਕੁਇਕ ਸਾਇੰਸ ਸੈਂਟਰ, ਜਿਓਲੋਜੀ, ਮਿਨਰਲਸ, એનર્ਜੀ, ਜੀਓਫਿਜ਼ਿਕਸ, ਪੈਸੀਫਿਕ ਕੋਸਟ ਤੇ ਮਰੀਨ ਸਾਇੰਸ ਸੈਂਟਰ, ਵੋਲਕੈਨੋ ਸਾਇੰਸ ਸੈਂਟਰ, ਵਾਟਰ ਮਿਸ਼ਨ ਏਰੀਆ, ਇਹ ਸਾਰਾ ਕੁਝ ਇਸ ਦੇ ਵਿੱਚ ਇਨਕਲੂਡਡ ਸੀਗਾ। ਦੂਸਰਾ ਜਿਹੜਾ ਆਫਿਸ ਬੇ ਏਰੀਏ ਦਾ ਸੈਨ ਮੈਟਿਓ ਦੇ ਵਿੱਚ ਆ, ਉਹ ਉਹਨਾਂ ਨੇ IRS ਦਾ ਬੰਦ ਕੀਤਾ ਹੈਗਾ, ਇੰਟਰਨਲ ਰੈਵਨਿਊ ਸਰਵਿਸ ਦਾ, ਜਿਹਦੇ ਨਾਲ ਕਹਿੰਦੇ $7,46,994 ਦੀ ਸੇਵਿੰਗ ਹੋਊਗੀ। ਇਸ ਤੋਂ ਬਿਨਾਂ ਤੀਜਾ ਜਿਹੜਾ ਆ ਇਕੁਅਲ ਇੰਪਲਾਇਮੈਂਟ ਓਪਰਚੁਨਿਟੀ ਕਮਿਸ਼ਨ ਜੋ ਸੈਨੋਜ਼ੇ ਦੇ ਵਿੱਚ ਸੀ, ਉਹ $1.2 ਮਿਲੀਅਨ ਦੀ ਉਹਦੇ ਨਾਲ ਸੇਵਿੰਗ ਹੋਏਗੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਫਲੋਰੀਡਾ ਦੇ ਕਈ ਏਅਰਪੋਰਟਸ ਤੋਂ ਕੁਝ ਚਿਰ ਦੇ ਲਈ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਰੋਕ ਦਿੱਤਾ ਗਿਆ, ਹਾਲਟ ਕਰ ਦਿੱਤਾ ਗਿਆ, ਜਦ ਈਲਨ ਮਸਕ ਦੀ ਜਿਹੜੀ ਕੰਪਨੀ ਸਪੇਸ ਐਕਸ ਦਾ ਰਾਕਟ ਆ ਉਸ ਦਾ ਟੈਸਟਿੰਗ ਆ ਉਹ ਫੇਲ ਹੋ ਗਿਆ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਫਿਰ ਫੈਸਲਾ ਲਿਆ। ਇਹ ਸਾਲ ਦੇ ਵਿੱਚ ਦੂਸਰੀ ਵਾਰ ਹੋ ਚੁੱਕਾ ਹੈ ਜਦ ਸਪੇਸ ਐਕਸ ਦੇ ਟੈਸਟ ਫਲਾਈਟ ਦੇ ਦੌਰਾਨ ਜਿਹੜੀ ਸਟਾਰਸ਼ਿਪ ਰਿਜ਼ਲਟ ਹੈਗੀ ਆ, ਉਹਦੇ ਕਰਕੇ ਜਿਹੜਾ ਇਹ ਨੁਕਸਾਨ ਪਹੁੰਚਿਆ। ਇਹ ਜਿਹੜਾ ਰਸਤੇ ਦੇ ਵਿੱਚ ਹੀ ਐਕਸਪਲੋਡ ਕਰ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਮਲਬਾ ਆ ਉਹ ਹਵਾ ਦੇ ਵਿੱਚੋਂ ਡਿੱਗਣਾ ਸ਼ੁਰੂ ਹੋ ਗਿਆ। ਸਪੇਸ ਐਕਸ ਕਹਿੰਦੇ ਵੀ ਇਸ ਟਾਈਮ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਰਹੀ ਆ। ਕਹਿੰਦੇ ਵੀ ਪਹਿਲੋਂ ਇੰਸੀਡੈਂਟ ਤੋਂ ਬਾਅਦ 'ਚ FAA ਨੇ ਇਹਨੂੰ ਦੁਬਾਰਾ ਜਿਹੜਾ ਆ ਨਵਾਂ ਟੈਸਟ ਫਲਾਈਟ ਆ ਉਹ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਯਾਦ ਹੋਵੇ ਕੁਝ ਚੀਜ਼ਾਂ ਨਾ ਬੜੀਆਂ ਆਪਸ ਦੇ ਵਿੱਚ ਜੁੜ ਜਾਂਦੀਆਂ ਆ। FAA ਦੇ ਜਿਹੜੇ ਡਾਇਰੈਕਟਰ ਨੂੰ ਲਾਇਆ ਗਿਆ, ਜਿਹੜੇ ਵਾਚ ਡੌਗਸ ਨੂੰ ਕੱਢਿਆ ਜਾ ਰਿਹਾ ਸੀਗਾ, ਡੌਜ ਦੇ ਜਿਹੜੀਆਂ ਏਜੰਸੀਜ਼ ਨਿਸ਼ਾਨੇ ਦੇ ਉੱਤੇ ਵੀ ਨਾਲ ਹੈਗੀਆਂ ਆ, ਵਿੱਚ ਉਸ ਦੀ ਆੜ ਦੇ ਵਿੱਚ ਕੁਝ ਅਜਿਹੇ ਲੋਕਾਂ ਤੇ ਵੀ ਗਾਜ ਡਿੱਗੀ ਆ ਜਿਹੜੀ ਇਸ ਟੈਸਟਿੰਗ ਦੀ ਜਾਂ ਇਹਨਾਂ ਦੀ ਇਨਵੈਸਟੀਗੇਸ਼ਨ ਜਾਂ ਈਲਨ ਮਸਕ ਦੀਆਂ ਕੰਪਨੀਜ਼ ਦੀ ਵੱਖ-ਵੱਖ ਚੀਜ਼ਾਂ ਦੀ ਜਾਂਚ ਵੀ ਜਿਹੜੀ ਉਹ ਕਰ ਰਹੇ ਸੀਗੇ। ਸੋ ਜਦੋਂ ਬੰਦੇ ਨੂੰ ਉਹਨਾਂ ਨੇ ਕੱਢ ਦਿੱਤਾ ਤਾਂ ਇਸ ਨੂੰ ਫਿਰ ਹਰੀ ਝੰਡੀ ਦੁਬਾਰਾ ਟੈਸਟ ਦੀ ਮਿਲ ਗਈ ਤੇ ਇਹ ਟੈਸਟ ਵੀ ਹੁਣ ਦੁਬਾਰਾ ਫੇਲ ਹੋ ਚੁੱਕਾ ਆ। ਸੋ ਇਹ ਹੁਣ ਇੱਕ ਹੋਰ ਨਵਾਂ ਜਿਹੜੇ ਚਰਚਾ ਹੈ ਇੱਥੇ ਜਿਹੜੀ ਉਹ ਛਿੜ ਚੁੱਕੀ ਆ ਕਿ ਈਲਨ ਮਸਕ ਸਿਰਫ ਤੇ ਸਿਰਫ ਆਪਣਾ ਕੰਮ ਕਰਾਉਣ ਖਾਤਰ ਕੁਝ ਲੋਕਾਂ ਨੂੰ ਜਿਹੜਾ ਉਹ ਕੱਢ ਰਿਹਾ ਆ, ਪਰ ਇਹ ਇੱਕ ਦੂਸਰਾ ਫੇਲੀਅਰ ਸਾਲ ਦੇ ਵਿੱਚ, ਇਹ ਤੀਸਰੇ ਮਹੀਨੇ 'ਚ ਦੂਜੀ ਵਾਰ ਸਾਲ ਦੇ ਜਿਹੜੇ ਇਹ ਇਹਨਾਂ ਦਾ ਟੈਸਟ ਫਲਾਈਟ ਆ ਉਹ ਫੇਲ ਹੋਈ ਆ। ਇਸ ਵਾਰ ਜਿਹੜਾ ਸਟਾਰਬੇਸ ਦਾ ਜਿਹੜਾ ਮੈਗਾ ਰਾਕਟ ਸਟਾਰਸ਼ਿਪ ਆ ਉਹ ਲਿਫਟ ਹੋਇਆ ਸੀਗਾ ਬੋਕਾ ਚੀਕਾ ਟੈਕਸਸ ਤੋਂ, ਜੋ ਕਿ ਰਸਤੇ ਦੇ ਵਿੱਚ ਹੀ ਐਕਸਪਲੋਡ ਕਰ ਗਿਆ ਤੇ ਉਹ ਉਸ ਟਾਈਮ ਫਲੋਰੀਡਾ ਦੇ ਉੱਤੇ ਸੀ ਜਦ ਉਸ ਦਾ ਮਲਬਾ ਉਧਰ ਨੂੰ ਡਿੱਗਣਾ ਸ਼ੁਰੂ ਹੋਇਆ ਤੇ ਉੱਥੇ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੁਝ ਚਿਰ ਲਈ ਗਰਾਊਂਡ ਤੇ ਹਾਲਟ ਕਰਨਾ ਪੈ ਗਿਆ।
ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਟੈਰਿਫ ਲਾਏ ਸੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ 25% ਦੇ ਕਰੀਬ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ ਇਸ ਹਫ਼ਤੇ ਤੋਂ। ਸੋ ਇਹ 2 ਅਪ੍ਰੈਲ ਤੱਕ ਸਸਪੈਂਡਡ ਰਹੂਗਾ। ਟਰੰਪ ਉਹਨਾਂ ਨੇ 25% ਦੀ ਜਿਹੜੀ ਲੈਵੀ ਆ ਉਹ ਇੰਪੋਰਟਸ ਦੇ ਉੱਤੇ ਦੋਨਾਂ ਮੁਲਕਾਂ ਦੇ ਉੱਤੇ ਲਾਈ ਸੀ ਤੇ ਇਹਦੇ ਨਾਲ ਸਟਾਕ ਮਾਰਕੀਟ ਬਹੁਤ ਜ਼ਿਆਦਾ ਡਾਊਨ ਚਲੇ ਗਈ ਸੀ। ਸੋ ਕੈਨੇਡਾ ਕਹਿੰਦੇ ਭਈ ਅਸੀਂ ਵੀ ਡਿਲੇ ਕਰਨ ਜਾ ਰਹੇ ਹਾਂ ਜੋ ਉਹਨਾਂ ਨੇ ਰੀਟੈਲੀਏਟਰੀ ਟੈਰਿਫ ਲਾਣਾ ਸੀਗਾ 125 ਬਿਲੀਅਨ ਡਾਲਰ ਜਿਹੜੀਆਂ ਯੂਐਸ ਦੀਆਂ ਪ੍ਰੋਡਕਟਸ ਦੇ ਉੱਤੇ 2025 ਦੀ ਅਪ੍ਰੈਲ 2 ਤੱਕ ਇਹ ਉੱਥੇ ਦੇ ਫਾਈਨੈਂਸ ਮਿਨਿਸਟਰ ਡੋਮਿਨਿਕ ਲੀ ਬਲੈਂਕ ਉਹਨਾਂ ਨੇ ਐਕਸ ਦੇ ਉੱਤੇ ਦੱਸਿਆ ਹੈਗਾ। ਸੋ ਇਹ ਹੁਣ ਕਲੀਅਰ ਹੋ ਗਿਆ। ਸਵੇਰੇ ਸੀਗਾ ਸਿਰਫ ਵੀ ਮੈਕਸੀਕੋ ਦਾ ਤੇ ਹੁਣ ਕੈਨੇਡਾ ਦਾ ਵੀ ਜਿਹੜਾ ਆ ਉਹ ਕਲੀਅਰ ਹੋ ਗਿਆ। ਅਜੇ ਸਿੰਘ ਜੀ ਯੂਟਰਨ ਤੇ ਯੂਟਰਨ ਜਿਹੜੇ ਆ ਉਹ ਵੱਜ ਰਹੇ ਆ। ਕੀ ਅਜਿਹੇ ਮਾਮਲੇ ਦੇ ਵਿੱਚ ਹੁਣ ਸਵਾਲ ਜਿਹੜਾ ਡਿਫਰੈਂਟ ਇਹ ਆ ਜਾਂਦੇ ਵੀ ਕਿ ਟਰੰਪ ਹੁਣਾਂ ਦੀ ਗੱਲ ਦਾ ਮਤਲਬ ਕੀ ਜਿਹੜਾ ਇਹਨਾਂ ਚੀਜ਼ਾਂ 'ਚ ਜਿਹੜਾ ਉਹ ਰਹਿ ਜਾਂਦਾ ਆ। ਸੋ ਇਹ 2 ਵਾਰੀ ਇਦਾਂ ਹੁਣ ਹੋ ਚੁੱਕਾ। ਟਰੰਪ ਹੁਣਾਂ ਨੇ ਬਿਆਨ ਦੇ ਕੇ ਟੈਰਿਫ ਲਾ ਕੇ ਮੁੜ ਜਿਹੜਾ ਉਹਨਾਂ ਨੂੰ ਵਾਪਸ ਜਿਹੜਾ ਉਹ ਲੈ ਲਿਆ ਆ। ਕਿ ਇਹ ਕਮਜ਼ੋਰ ਨੇ ਜਾਂ ਅੰਦਰ ਖਾਤੇ ਇਹਨਾਂ ਨੇ ਬਾਂਹ ਮਰੋੜ ਕੇ ਉਹਨਾਂ ਤੋਂ ਕੁਛ ਚੀਜ਼ਾਂ ਜਿਹੜੀਆਂ ਉਹ ਮਨਵਾ ਲਈਆਂ ਨੇ। ਇਹਦੀ ਜਿਹੜੀ ਗੱਲ ਆ ਹੁਣ ਹੌਲੀ-ਹੌਲੀ ਬਾਅਦ ਦੇ ਵਿੱਚ ਬਾਹਰ ਆਊਗੀ। ਪਰ ਓਵਰਆਲ ਲੋਕ ਹਾਲ ਦੀ ਘੜੀ ਖਿੱਲੀ ਉਡਾ ਜਿਹੜੇ ਉਹ ਰਹੇ ਨੇ ਵੀ ਟਰੰਪ ਹੁਣੀ ਕਹਿ ਕੇ ਦੁਬਾਰਾ ਜਿਹੜਾ ਆ ਉਹ ਢਿੱਲ ਜਿਹੜੇ ਉਹ ਦੇ ਜਾਂਦੇ ਆ। ਉਧਰ ਓਨਟਾਰੀਓ ਨੇ ਹਰਜੋਤ ਸਿੰਘ ਜੀ ਫੈਸਲਾ ਲੈ ਲਿਆ ਤਗੜਾ। ਜਿਹੜੀ ਬਿਜਲੀ ਆਉਂਦੀ ਆ ਯੂਐਸ ਦੀਆਂ ਸਟੇਟਸ ਦੇ ਵਿੱਚ ਉਹ 3 ਸਟੇਟਸ ਦੇ ਵਿੱਚ ਉਹਨਾਂ ਦੇ ਉੱਤੇ ਸੋਮਵਾਰ ਤੋਂ ਟੈਰਿਫ ਲਾ ਦੇਣਾ ਆ। ਸੋ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਮਿਸ਼ੀਗਨ, ਨਿਊਯਾਰਕ ਤੇ ਮਿਨੇਸੋਟਾ 'ਚ ਓਨਟਾਰੀਓ ਤੋਂ ਜਿਹੜੀ ਬਿਜਲੀ ਆ ਰਹੀ ਆ ਉਹਨਾਂ ਦੇ ਉੱਤੇ 25% ਟੈਰਿਫ ਹੁਣ ਲੱਗਣ ਜਾ ਰਿਹਾ ਆ। ਸੋ ਟਰੰਪ ਹੁਣਾਂ ਦੀ ਇਸ ਟ੍ਰੇਡ ਵਾਰ ਦੇ ਵਿੱਚ ਇਹ ਸਾਰੇ ਹੀ ਲੋਕ ਜਿਨ੍ਹਾਂ ਨੇ ਜਿਹੜੇ ਉਹ ਸਪੋਰਟ ਕਰਦੇ ਆ ਟੈਰਿਫ ਨੂੰ ਚਾਹੇ ਜਿਹੜੇ ਉਹ ਨਹੀਂ ਕਰਦੇ ਉਹਨਾਂ ਸਾਰਿਆਂ ਨੂੰ ਜਿਹੜਾ ਇਸ ਦਾ ਹੁਣ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਜਿਹੜਾ ਉਹ ਪਊਗਾ। ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਜਿਹੜੀ ਜਾ ਰਹੀ ਹੈ। ਡਗ ਫੋਰਡ ਨੇ ਆਖਿਆ ਕਹਿੰਦੇ ਵੀ ਆਪਣੇ 20 ਸਾਲ ਦੀ ਜ਼ਿੰਦਗੀ ਦੇ ਵਿੱਚ ਕਹਿੰਦੇ ਮੈਂ ਅਮਰੀਕਨਸ ਨੂੰ ਲਵ ਤਾਂ ਬਹੁਤ ਕਰਦਾ ਹਾਂ ਪਰ ਆਪਣੇ 20 ਸਾਲ ਦੇ ਇਸ ਕਰੀਅਰ ਦੇ ਵਿੱਚ ਪਹਿਲੀ ਵਾਰ ਇਦਾਂ ਜਿਹੜਾ ਉਹ ਕਰ ਰਹੇ ਆ ਵੀ ਸਾਨੂੰ 25% ਟੈਰਿਫ ਬਿਜਲੀ ਦੇ ਉੱਤੇ ਜਿਹੜਾ ਉਹ ਲਾਉਣਾ ਪੈ ਰਿਹਾ ਆ। ਇਹ ਰਿਟੈਲੀਟੇਰੀਅਨ ਜਿਹੜੇ ਟੈਰਿਫਸ ਆ ਉਸ ਦੀ ਹਿਸਾਬ ਦੇ ਵਿੱਚ। ਸੋ ਮਾਰਕੀਟ ਦੇ ਉੱਤੇ ਲੋਕਾਂ ਦੇ ਉੱਤੇ ਇਸ ਦਾ ਕਾਫੀ ਜਿਹੜਾ ਉਹ ਭੈੜਾ ਅਸਰ ਪੈ ਸਕਦਾ ਆ। ਸਿੱਧਾ ਹੀ ਹੁਣ ਜਿਹੜੇ 25% ਆ ਉਹਨਾਂ ਦੀ ਬਿਜਲੀ ਦੀ ਕੀਮਤ ਆ ਉੱਥੇ ਵੱਧ ਜਾਵੇਗੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਟਰਾਂਸ ਐਥਲੀਟਸ ਹੈਗੇ ਆ ਵਿਮਨਸ ਸਪੋਰਟਸ ਦੇ ਵਿੱਚ ਉਹਨਾਂ ਨੂੰ ਅਪੋਜ਼ ਕੀਤਾ ਹੈਗਾ। ਸੋ ਪ੍ਰੋਗਰੈਸਿਵ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਤੋਂ ਅਲੱਗ ਹੋਏ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ 2028 ਦੇ ਜਿਹੜੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਤੇ ਉਹ ਆਪਣਾ ਜਿਹੜਾ ਅਕਸ਼ਾ ਹੁਣ ਸੁਧਾਰਨਾ ਚਾਹੁੰਦੇ ਹੈਗੇ ਆ। ਸੋ ਜਿਸ ਤਰ੍ਹਾਂ ਜੋ ਵਾਈਟ ਹਾਊਸ ਨੇ ਨਵੀਂ ਜਿਹੜਾ ਲਾਅ ਪਾਸ ਕੀਤਾ ਸੀ ਜਿਹਦੇ ਮੁਤਾਬਕ ਜਿਹੜੇ ਟਰਾਂਸਜੈਂਡਰ ਲੋਕ ਆ ਉਹ ਲੇਡੀਜ਼ ਵਾਲੀਆਂ ਗੇਮਸ ਦੇ ਵਿੱਚ ਨਹੀਂ ਖੇਲ ਸਕਦੇ। ਸੋ ਹੁਣ ਕੈਲੀਫੋਰਨੀਆ ਵੀ ਜਿਹੜੀ ਆ ਉਸ ਹੀ ਲਾਈਨ ਦੇ ਉੱਤੇ ਆ ਗਈ ਹੈਗੀ ਆ। ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਇਹ ਬਿਲਕੁਲ ਫੇਅਰ ਹੈਗਾ ਆ ਤੇ ਕਹਿੰਦੇ ਵੀ ਇਹ ਜੋ ਫੇਅਰਨੈਸ ਚਾਹੀਦੀ ਹੈਗੀ ਆ ਗੇਮ ਦੇ ਵਿੱਚ ਨਹੀਂ ਤਾਂ ਫਿਰ ਇਹ ਬਿਲਕੁਲ ਗਲਤ ਆ। ਸੋ ਇਹ ਉਹਨਾਂ ਨੇ ਡਿਸਾਈਡ ਕੀਤਾ ਹੈ ਜੀ। ਇਸ ਦਾ ਰੌਲਾ ਖਾਸਾ ਜਿਹੜਾ ਪੈ ਰਿਹਾ ਪ੍ਰੋਗਰੈਸਿਵਸ ਦੇ ਨਾਲ ਹੀ ਜਿਹੜੀ ਇਹਨਾਂ ਦੇ ਪੇਚਾ ਜਿਹੜਾ ਉਹ ਫਸਿਆ ਸਿੰਘ ਜਿਹੜਾ ਉਹ ਫਸੇ ਆ। ਬਹੁਤੇ ਲੋਕ ਤਕਰੀਬਨ ਇਸ ਧਾਰਨਾ ਦੇ ਹੈਗੇ ਆ ਵੀ ਜਿਹੜੇ ਸ਼ਾਇਦ ਟਰਾਂਸ ਐਥਲੀਟ ਆ ਉਹਨਾਂ ਨੂੰ ਜਿਹੜੀਆਂ ਔਰਤਾਂ ਦੀ ਜਿਹੜੀ ਸਪੋਰਟਸ ਆ ਉਸ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਟਰੰਪ ਹੁਣਾਂ ਦੇ ਜਿਹੜੇ ਜੁਆਇੰਟ ਕਾਂਗਰਸ ਦੇ ਭਾਸ਼ਣ ਦੇ ਵਿੱਚ ਵੀ ਉਹਨਾਂ ਨੇ ਇਹ ਮੁੱਦੇ ਨੂੰ ਚੱਕਿਆ ਸੀਗਾ। ਉਹ ਜਿਹੜੀ ਸਵਿਮਰ ਵੀ ਉਹਨਾਂ ਨੇ ਸੱਦੀ ਸੀਗੀ ਜਿਸ ਦਾ ਕਾਫੀ ਜਿਹੜਾ ਉਹ ਰੌਲਾ ਰਿਹਾ ਸੀ ਜਿਸ ਨੇ ਇਨਫੈਕਟ ਇਸ ਚੀਜ਼ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਵੀ ਜਿਹੜਾ ਕੀਤਾ ਸੀਗਾ ਵੀ ਜਿਹੜੇ ਬੰਦੇ ਆ ਉਹ ਬੁੜੀਆਂ ਬਣ ਕੇ ਤਾਂ ਸਾਡੀ ਜਿਹੜੀ ਗੇਮ ਦੇ ਵਿੱਚ ਆ ਕੇ ਸਾਨੂੰ ਹੀ ਜਿਹੜਾ ਉਹ ਪਛਾੜ ਜਿਹੜੇ ਹੋ ਰਹੇ ਨੇ। ਉਹਨਾਂ ਨੇ ਕਿਸੇ ਵਾਲੀਬਾਲ ਦੇ ਟੂਰਨਾਮੈਂਟ ਦੀ ਵੀ ਗੱਲ ਕੀਤੀ ਸੀ ਵੀ ਕਿਸੇ ਟਰਾਂਸ ਐਥਲੀਟ ਨੇ ਇੰਨੀ ਜ਼ੋਰ ਦੀ ਵਾਲੀ ਮਾਰੀ ਸੀ ਵੀ ਉਹ ਇੱਕ ਜਿਹੜੀ ਕੁੜੀ ਉਸਦੇ ਮੂੰਹ ਤੇ ਵੱਜੀ ਤਾਂ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਸਿਹਤ ਦੇ ਤੌਰ ਤੋਂ ਵੀ ਜਿਹੜਾ ਉਹ ਪਹੁੰਚਿਆ ਸੀਗਾ। ਸੋ ਇਸ ਦੇ ਵਿੱਚ ਹੁਣ ਗੈਵਿਨ ਨਿਊਸਮ ਜਿੱਦਾਂ ਤੁਸੀਂ ਕਿਹਾ ਵੀ ਛਵੀ ਜਿਹੜੀ ਆ ਉਹ ਆਪਣੀ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਮੈਂ ਇਕੱਲਾ ਕੈਲੀਫੋਰਨੀਆ ਦੇ ਪ੍ਰੋਗਰੈਸਿਵਸ ਜਾਂ ਲਿਬਰਲਸ ਨੂੰ ਹੀ ਨਹੀਂ ਪੂਰੇ ਅਮਰੀਕਾ ਨੂੰ ਜਿਹੜਾ ਉਹ
ਲੀਡ ਕਰ ਸਕਦਾ। ਕੁਝ ਅਜਿਹੇ ਮੁੱਦਿਆਂ ਦੇ ਉੱਤੇ ਸੈਂਟਰਿਸਟ ਅਪਰੋਚ ਲੈ ਕੇ ਆ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਯੂਐਸ ਯੂਕਰੇਨ ਨੂੰ ਤਾਂ ਹੁਣ ਕਹਿ ਸਕਦੇ ਹਾਂ ਵੀ ਚਾਹ ਚੋਂ ਮੱਖੀਆਂ ਵਾਂਗੂ ਸਿੱਟ ਕੇ ਜਿਹੜਾ ਉਹ ਬਾਹਰ ਨੂੰ ਸਿੱਟ ਰਿਹਾ ਹੈਗਾ ਆ। ਪਹਿਲਾਂ ਮਿਲਟਰੀ ਏਡ ਜਿਹੜੀ ਉਹ ਬੰਦ ਕੀਤੀ, ਹੁਣ ਕਹਿੰਦੇ ਵੀ ਯੂਐਸ ਆਪਣੀ ਜਿਹੜੀ ਇੰਟੈਲੀਜੈਂਸ ਆ ਜਾਂ ਸੈਟੇਲਾਈਟਸ ਆ ਉਸ ਦੀ ਵੀ ਵਰਤੋਂ ਯੂਕਰੇਨ ਦੇ ਲਈ ਬੰਦ ਜਿਹੜੀ ਉਹ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਇਸ ਦੇ ਨਾਲ ਜਿਹੜਾ ਯੂਕਰੇਨ ਆ ਉਹ ਇੱਕ ਹਿਸਾਬ ਦੇ ਨਾਲ ਅੰਨਾ ਹੋ ਜਾਵੇਗਾ। ਇਸ ਦੀ ਕਿੰਨੀ ਮਹੱਤਤਾ ਆ ਇਹ ਯੂਕਰੇਨ ਵਾਲੇ ਤੇ ਇਨਫੈਕਟ ਰੂਸ ਵਾਲੇ ਵੀ ਜਿਹੜੇ ਆ ਪੂਰੀ ਦੁਨੀਆ ਵੀ ਜਾਣਦੀ ਆ। ਜਦ ਵੀ ਯੂਕਰੇਨ ਨੇ ਰੂਸ ਦੇ ਉੱਤੇ ਕੋਈ ਹਮਲਾ ਪਲਾਨ ਕੀਤਾ ਤਾਂ ਉਸ ਦੇ ਵਿੱਚ ਯੂਐਸ ਦੀ ਜਿਹੜੀ ਇੰਟੈਲੀਜੈਂਸ, ਯੂਐਸ ਦੀ ਸੈਟੇਲਾਈਟਸ ਦੀ ਜਿਹੜੀ ਮਦਦ ਆ ਉਸ ਨੇ ਬਹੁਤ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ। ਸੈਟੇਲਾਈਟ ਇਨਫੋਰਮੇਸ਼ਨ ਸਿਗਨਲ ਇੰਟਰਸੈਪਟ ਦੇ ਨਾਲ ਜਿਹੜੀ ਯੂਕਰੇਨ ਦੀ ਫੋਰਸਿਸ ਆ ਉਹਨਾਂ ਨੂੰ ਫਰੰਟ ਲਾਈਨ ਦੇ ਉੱਤੇ ਇੱਕ ਅਜਿਹਾ ਪੋਜ਼ਿਟਿਵ ਕਹਿ ਲਓ ਵੀ ਅਪਰੋਚ ਉਹਨਾਂ ਨੂੰ ਜਿਹੜੀ ਉਹ ਮਿਲੀ ਸੀ ਵੀ ਉਹ ਰਸ਼ੀਆ ਦੇ ਉੱਤੇ ਕਾਊਂਟਰ ਅਟੈਕ ਕਰ ਸਕੇ। ਰਸ਼ੀਆ ਦੀਆਂ ਫੋਰਸਿਸ ਦੀ ਜਿਹੜੀ ਮੂਵਮੈਂਟਸ ਆ ਉਸ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਰਿਹਾ। ਹੁਣ ਯੂਐਸ ਦੀ ਇੰਟੈਲੀਜੈਂਸ ਤੋਂ ਬਗੈਰ ਯੂਕਰੇਨ ਦੇ ਲਈ ਅਜਿਹੇ ਵੱਡੇ ਫੈਸਲੇ ਲੈਣੇ ਜਾਂ ਕਾਊਂਟਰ ਅਫੈਂਸਿਵ ਕਰਨਾ ਜਾਂ ਰੂਸ ਦੇ ਉੱਤੇ ਹਮਲਾ ਕਰਨਾ, ਰੂਸ ਦੀਆਂ ਫੌਜਾਂ ਕਿੱਥੇ ਪਹੁੰਚ ਰਹੀਆਂ, ਕਿੱਦਾਂ ਉਹਨਾਂ ਉੱਤੇ ਹਮਲਾ ਦੀ ਤਿਆਰੀ ਆ, ਉਹ ਹੁਣ ਨਹੀਂ ਹੋਊਗੀ। ਹੁਣ ਕਹਿੰਦੇ ਵੀ ਯੂਐਸ ਮੇਡ ਜਿਹੜੀਆਂ ਹਾਈਮਾਰਸ ਲਾਂਚਰਸ ਆ ਜਾਂ ਸਟਰੋਮ ਸ਼ੈਡੋ ਮਿਜ਼ਾਈਲ ਜਿਹੜੀਆਂ ਬ੍ਰਿਟੇਨ ਤੇ ਫਰਾਂਸ ਦੇ ਦੁਆਰਾ ਲਾਂਚ ਕੀਤੀਆਂ ਗਈਆਂ ਆ ਉਹ ਵੀ ਕਹਿੰਦੇ ਵੀ ਉਸ ਨੂੰ ਚੱਜ ਦੇ ਨਾਲ ਇਫੈਕਟਿਵਲੀ ਯੂਜ਼ ਨਹੀਂ ਕਰ ਸਕਣਗੇ। ਹੁਣ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਕਹਿ ਸਕਦੇ ਹਾਂ ਵੀ ਚਿੰਤਾ ਉਹਨਾਂ ਦੇ ਲਈ ਬਣ ਚੁੱਕੀ ਆ। ਉਧਰ ਯੂਕਰੇਨ ਵਾਲੇ ਹੁਣ ਸੋਚ ਰਹੇ ਆ ਵੀ ਜਿਹੜੇ ਸਟਾਰਲਿੰਕ ਦੇ ਨਾਲ ਉਹਨਾਂ ਨੂੰ ਇੰਟਰਨੈਟ ਦੀ ਸਹੂਲਤ ਮਿਲੀ ਹੋਈ ਸੀ ਵੀ ਉਸ ਦੀ ਬਜਾਏ ਹੁਣ ਉਹ ਕਿਹੜੀ ਜਿਹੜੀ ਚੀਜ਼ ਆ ਉਸ ਨੂੰ ਵਰਤੀ ਜਾ ਸਕਦੀ ਆ। ਇਸ ਟਾਈਮ ਇੱਕ ਯੂਰਪੀਅਨ ਸੈਟੇਲਾਈਟ ਫਰਮ ਯੂਟਲਸੈਟ ਉਸ ਦੀ ਕਹਿੰਦੇ ਵੀ ਵਰਤੋਂ ਹੁਣ ਯੂਕਰੇਨ ਵਾਲੇ ਕਰ ਸਕਦੇ ਆ। ਇਹ ਖਬਰ ਆਉਣ ਦੇ ਨਾਲ ਹੀ ਯੂਰਪੀਅਨ ਸੈਟੇਲਾਈਟ ਫਰਮ ਯੂਟਲਸੈਟ ਜਿਹੜੀ ਆ ਉਸ ਦੀ ਸਟਾਕ ਪ੍ਰਾਈਸ 500% ਅਚਨਚੇਤੇ ਜਿਹੜੇ ਉਹ ਵੱਧ ਗਏ ਆ। ਸੋ ਹੁਣ ਯੂਰਪ ਇੱਕ ਆਈ ਥਿੰਕ ਹਰਜੋਤ ਸਿੰਘ ਜੀ ਵੈਸਟ ਦੋ ਹਿੱਸਿਆਂ ਦੇ ਵਿੱਚ ਵੰਡ ਹੁੰਦਾ ਇਸ ਟਾਈਮ ਨਜ਼ਰ ਆ ਰਿਹਾ ਆ, ਜਿੱਥੇ ਅਮਰੀਕਾ ਬਾਕੀ ਵੈਸਟ ਦੇ ਨਾਲੋਂ ਇੱਕ ਡਿਫਰੈਂਟ ਰੁਖ, ਡਿਫਰੈਂਟ ਅਪਰੋਚ, ਡਿਫਰੈਂਟ ਪਾਲਿਸੀ ਦੇ ਨਾਲ ਚੱਲ ਰਿਹਾ ਆ। ਖਾਸ ਕਰਕੇ ਰੂਸ ਦੇ ਨਾਲ ਜਾਂ ਪੁਤਿਨ ਦੇ ਨਾਲ ਨੇੜਤਾ ਨੂੰ ਜਿਹੜੀ ਉਹ ਦੇਖ ਰਿਹਾ ਹੈਗਾ ਆ। ਸੋ ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਯੂਐਸ ਇੰਟੈਲੀਜੈਂਸ, ਯੂਐਸ ਮਿਲਟਰੀ, ਯੂਐਸ ਸੈਟੇਲਾਈਟ ਦੀ ਜਿਹੜੀ ਮਦਦ ਆ ਉਹ ਯੂਕਰੇਨ ਨੂੰ ਬੰਦ ਹੁੰਦੀ ਨਜ਼ਰ ਆ ਰਹੀ ਆ, ਜਿਸ ਕਰਕੇ ਯੂਕਰੇਨ ਨੂੰ ਲੜਾਈ ਦੇ ਵਿੱਚ, ਯੁੱਧ ਦੇ ਵਿੱਚ ਜਿਹੜਾ ਆ ਉਹ ਖਾਸਾ ਜਿਹੜਾ ਕਹਿ ਲਓ ਵੀ ਨੁਕਸਾਨ ਝੱਲਣਾ ਪੈ ਸਕਦਾ ਆ। ਟਰੰਪ ਹੁਣਾਂ ਨੇ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਵੀ ਭਾਈ ਤੂੰ ਲੜਾਈ ਬੰਦ ਕਰ ਦੇ। ਜਿਹੜੀ ਲੜਾਈ ਯੂਕਰੇਨ ਨੇ ਸ਼ੁਰੂ ਵੀ ਨਹੀਂ ਸੀ ਕੀਤੀ, ਰੂਸ ਨੂੰ ਹਾਲ ਦੀ ਘੜੀ ਉਹ ਇਹ ਕੰਮ ਕਹਿਣ ਦੇ ਲਈ ਜਾਂ ਇਹ ਚੀਜ਼ ਕਰਨ ਦੇ ਲਈ ਜਿਹੜਾ ਉਹ ਮਨਾਉਣ 'ਚ ਨਾਕਾਮਯਾਬ ਰਹੇ ਆ। ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਮੈਂ ਆਰਡਰ ਕਰਨਾ ਆ ਤੇ 24 ਘੰਟਿਆਂ ਦੇ ਵਿੱਚ ਇਹ ਲੜਾਈ ਬੰਦ ਹੋ ਜਾਣੀ ਆ, ਪਰ ਹਾਲ ਦੀ ਘੜੀ ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈਗਾ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਬਹੁਤ ਜਲਦੀ ਜਿਹੜਾ ਇੱਕ ਟੈਂਪਰੇਰੀ ਲੀਗਲ ਸਟੇਟਸ ਹੈਗਾ ਯੂਕਰੇਨੀਅਨ ਲੋਕਾਂ ਦਾ, ਜੋ ਜਿਸ ਸਮੇਂ ਉਹਨਾਂ ਦਾ ਕਨਫਲਿਕਟ ਸ਼ੁਰੂ ਹੋਇਆ ਸੀ ਉਹ ਤੋਂ ਹੁਣ ਤੱਕ ਭੱਜ ਕੇ ਅਮਰੀਕਾ ਵਿੱਚ ਪਹੁੰਚ ਚੁੱਕੇ ਆ, ਜੋ ਕਿ 2,40,000 ਦੇ ਕਰੀਬ ਬਣਦੇ ਹੈਗੇ ਆ, ਉਹਨਾਂ ਦਾ ਉਹ ਰਿਵੋਕ ਕਰਨ ਜਾ ਰਹੇ ਹੈਗੇ ਟੈਂਪਰੇਰੀ ਲੀਗਲ ਸਟੇਟਸ। ਸੋ ਦੈਟ ਮੀਨਸ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ। ਇਹ ਬਿਲਕੁਲ ਰਿਵਰਸਲ ਹੋਊਗਾ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਜਿਹੜਾ ਇੱਥੇ ਰਿਸੀਵ ਕੀਤਾ ਸੀ, ਉਹਨਾਂ ਨੂੰ ਵੈਲਕਮ ਕੀਤਾ ਸੀ। ਸੋ ਹੁਣ ਟਰੰਪ ਉਹਨਾਂ ਦੇ ਰਿਵਰਸਲ ਦੇ ਨਾਲ ਇਸ ਨੂੰ ਜਿਹੜਾ ਰਿਵਰਸ ਕਰਨ ਦੇ ਨਾਲ ਡਿਪੋਰਟ ਕਰਨਾ ਉਹਨਾਂ ਲੋਕਾਂ ਦੇ ਲਈ ਬਹੁਤ ਸੌਖਾ ਹੋ ਜਾਊਗਾ। ਸੋ 1.8 ਮਿਲੀਅਨ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਉਹ ਯੂਐਸਏ ਦੇ ਵਿੱਚ ਐਂਟਰ ਹੋਏ ਆ ਅੰਡਰ ਟੈਂਪਰੇਰੀ ਹਿਊਮੈਨਿਟੇਰੀਅਨ ਪ੍ਰੋਗਰਾਮ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਇਹ ਸੋ ਜਦੋਂ ਹੁਣ ਰਿਵੋਕ ਕੀਤਾ ਜਾਂਦਾ ਹੈਗਾ, ਇਸ ਤੋਂ ਬਿਨਾਂ ਹੋਰ ਵੀ ਕਈ ਮੁਲਕਾਂ ਦੇ ਜਿਹੜੇ ਟੈਂਪਰੇਰੀ ਸਟੇਟਸ ਆ ਉਹ ਟਰੰਪ ਉਹਨਾਂ ਵੱਲੋਂ ਰਿਵੋਕ ਕੀਤੇ ਜਾ ਰਹੇ ਆ, ਜਿਹੜੇ ਕਿ 5,30,000 ਦੇ ਕਰੀਬ ਬਣਦੇ ਆ। ਕੀਬਨਸ, ਹੇਸ਼ੀਅਨਸ, ਨਿਕਾਰਾਗੁਆਸ, ਵੈਨਜ਼ੂਏਲਾਸ, ਇਹ ਸਾਰੇ ਮੁਲਕਾਂ ਦੇ। ਜੀ ਹਰਜੋਤ ਸਿੰਘ ਜੀ, ਇਦਾਂ ਦਾ ਮਿਲਦਾ ਤਾਂ ਮੱਖੀ ਦੇ ਨਾਲ ਵੀ ਇੰਨੀ ਮਾੜੀ ਨਹੀਂ ਹੁੰਦੀ ਜਿਹੜੀ ਚਾਹ ਚੁੱਕ ਚੱਕ ਕੇ ਜਿਹੜੀ ਕੱਢ ਕੇ ਸਿੱਟਦੇ ਆ, ਜਿੰਨੀ ਇਸ ਟਾਈਮ ਯੂਕਰੇਨ ਵਾਲਿਆਂ ਦੇ ਨਾਲ ਹੋ ਰਹੀ ਹੈਗੀ ਆ। ਸੋ ਯੂਕਰੇਨ ਦੇ ਜਿਹੜੇ ਅੰਬੈਸਡਰ ਆ ਇੰਗਲੈਂਡ ਦੇ ਵਿੱਚ ਵੀ ਦੁਹਾਈ ਜਿਹੜੀ ਉਹ ਪਾ ਰਹੇ ਸੀ ਵੀ ਯੂਐਸ ਵਾਲਿਆਂ ਨੇ ਸਾਡੇ ਨਾਲ
ਮਾੜਾ ਕੀਤਾ ਆ। ਸੋ ਜੀਓਪੋਲਿਟਿਕਸ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਚੇਂਜ ਹੋ ਰਹੀ ਆ। ਸਿੱਖਾਂ ਨੂੰ ਅਲਰਟ ਰਹਿਣਾ ਚਾਹੀਦਾ ਆ ਵੀ ਇਹਦੇ ਵਿੱਚੋਂ ਕੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਨਿਕਲ ਰਿਹਾ ਆ। ਸੋ ਇਹ ਵੀ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਜ਼ਰੂਰ ਦੇਖਦੇ ਰਹਿਣਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਜੀਓਪੀ ਦੇ ਜਿਹੜੇ ਸੈਨੇਟਰਸ ਆ ਉਹ ਕਹਿੰਦੇ ਵੀ ਕੁਝ ਸਪਾਈਨ ਜਿਹੜੀ ਇਸ ਟਾਈਮ ਦਿਖਾਉਣੀ ਸ਼ੁਰੂ ਕਰ ਰਹੇ ਆ। ਉਹਨਾਂ ਨੇ ਮਸਕ ਨੂੰ ਤੇ ਡੌਜ ਦੇ ਐਕਸ਼ਨਸ ਨੂੰ ਹੁਣ ਚੁਣੌਤੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਦੇ ਦਿੱਤੀ। ਉਹ ਕਹਿੰਦੇ ਵੀ ਡੌਜ ਦੇ ਜਿਹੜੇ ਐਕਸ਼ਨਸ ਆ, ਖਾਸ ਕਰਕੇ ਜਿਹੜੇ ਫਾਇਰ ਕਰਨ ਵਾਲੇ ਆ, ਇਹ ਸਾਰੀਆਂ ਚੀਜ਼ਾਂ ਜਾਂ ਏਜੰਸੀਜ਼ ਨੂੰ ਬਰਖਾਸਤ ਕਰਨ ਵਾਲੀ ਜਿਹੜੀ ਗੱਲ ਆ, ਬੰਦ ਕਰਨ ਵਾਲੀ ਗੱਲ ਆ, ਉਸ ਦੇ ਲਈ ਕਹਿੰਦੇ ਵੀ ਹੁਣ ਤੁਹਾਨੂੰ ਸਾਡੀਆਂ ਵੋਟਾਂ ਦੀ ਜ਼ਰੂਰਤ ਹੋਊਗੀ। ਇਹ ਕਹਿੰਦੇ ਵੀ ਟੈਕ ਬਿਲੀਅਨਰ ਈਲਨ ਮਸਕ ਨੂੰ ਇੱਕ ਕਲੋਜ਼ ਡੋਰ ਮੀਟਿੰਗ ਦੇ ਵਿੱਚ ਅੱਜ ਜਿਹੜਾ ਉਹ ਦੱਸਿਆ ਗਿਆ। ਜਿਸ ਤਰੀਕੇ ਦੇ ਨਾਲ ਅਗਰੈਸਿਵਲੀ ਉਹ ਫੈਡਰਲ ਗਵਰਨਮੈਂਟ ਨੂੰ ਸ਼ਰਿੰਕ ਕਰਨ ਦੇ ਲਈ ਲਗਾਤਾਰ ਡੌਜ ਵਾਲੇ ਜਿਹੜੇ ਉਹ ਵੱਧ ਰਹੇ ਆ, ਉਹਦੇ ਬਾਰੇ ਰਿਪਬਲਿਕਨ ਸੈਨੇਟਰਸ ਨੇ ਕੈਪੀਟਲ ਹਿੱਲ ਦੇ ਉੱਤੇ ਵੋਟ ਕਰਵਾਉਣ ਨੂੰ ਲੈ ਕੇ ਇਹ ਗੱਲ ਆਖੀ ਆ। ਉਹਨਾਂ ਨੇ ਕਹਿੰਦੇ ਵੀ ਅਸੀਂ ਕਲੀਅਰ ਮੈਸੇਜ ਈਲਨ ਮਸਕ ਨੂੰ ਦੇਣਾ ਚਾਹੁੰਦੇ ਆ ਵੀ ਉਸ ਨੂੰ ਜਿਹੜੀ ਕਾਂਗਰਸ ਦੀ ਪਾਵਰ ਆ, ਪਾਵਰ ਆਫ ਪਰਸ ਆ, ਯਾਨੀ ਕਿ ਕਿੱਥੇ ਮਨੀ ਕਿੰਨੀ ਸਪੈਂਡ ਕਰਨੀ ਆ, ਕਿੱਧਰ ਕਿਹਨੂੰ ਜਿਹੜੀ ਉਹ ਜਾਊਗੀ, ਉਸ ਦੀ ਉਸ ਨੂੰ ਇੱਜ਼ਤ ਕਰਨੀ ਪਊਗੀ। ਇੱਕ ਲੰਚ ਆਨ ਦੇ ਉੱਤੇ ਰਿਪਬਲਿਕਨ ਸੈਨੇਟਰਸ ਦੇ ਨਾਲ ਮਸਕ ਦੀ ਮੁਲਾਕਾਤ ਹੋਈ ਸੀ, ਇਹ ਓਵਰਵਿਊ ਕਰਨ ਦੇ ਲਈ ਵੀ ਜਿਹੜੇ ਡੌਜ ਦਾ ਟੀਮ ਵਰਕ ਆ ਉਹ ਕਿਸ ਤਰੀਕੇ ਦੇ ਨਾਲ ਹੋਊਗਾ, ਜਿਸ ਨੂੰ ਇਹ ਕਹਿ ਕੇ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਆ ਵੀ ਅਸੀਂ ਜਿਹੜਾ ਵੇਸਟ ਆ, ਫਰਾਡ ਆ ਤੇ ਅਬਿਊਜ਼ ਆ, ਉਸ ਨੂੰ ਇੱਥੋਂ ਖਤਮ ਜਿਹੜਾ ਉਹ ਕਰ ਰਹੇ ਹੈਗੇ ਆ। ਸੈਨੇਟਰ ਰੈਂਡ ਪੌਲ ਕੈਂਟਕੀ ਵਾਲੇ ਉਹ ਸਪੋਰਟ ਕਰਦੇ ਨੇ ਮਸਕ ਹੁਣਾਂ ਦੇ ਮਿਸ਼ਨ ਨੂੰ, ਜਿਹੜਾ ਉਹ ਲੈ ਕੇ ਕਹਿੰਦੇ ਵੀ ਜਿਹੜੇ ਡੌਜ ਦੇ ਐਫਰਟ ਆ ਸਪੈਂਡਿੰਗ ਨੂੰ ਘੱਟ ਕਰਨਾ ਤੇ ਫੈਡਰਲ ਫੋਰਸ ਦੇ ਵਿੱਚ ਰਿਡਕਸ਼ਨ ਕਰਨੀਆਂ, ਉਹ ਕਹਿੰਦੇ ਵੀ ਕੋਰਟਸ ਦੇ ਵਿੱਚ ਪਾਸ ਨਹੀਂ ਹੋਊਗੀ ਅਨਲੈਸ ਜਿਹੜਾ ਕਾਂਗਰਸ ਆ ਉਹ ਇਸ ਨੂੰ ਕੋਡੀਫਾਈ ਜਿਹੜਾ ਉਹ ਨਹੀਂ ਕਰ ਦਿੰਦੇ, ਜਿੰਨੀ ਦੇਰ ਤੱਕ ਜਿਹੜਾ ਸਪੈਂਡਿੰਗ ਰਿਸੈਸ਼ਨ ਪੈਕੇਜ ਆ ਉਹ ਪਾਸ ਨਹੀਂ ਹੁੰਦਾ। ਸੋ ਹੁਣੇ ਥੋੜੇ ਦਿਨ ਪਹਿਲਾਂ ਜਿਹੜਾ ਸੁਪਰੀਮ ਕੋਰਟ ਨੇ 4 ਦੇ ਮੁਕਾਬਲੇ 5 ਵੋਟਾਂ ਦੇ ਨਾਲ ਜਸਟਿਸਿਸ ਨੇ ਪਾਇਆ ਸੀ, ਇਹਨਾਂ ਦੇ ਕੰਮ ਨੂੰ ਜਿਹੜਾ ਉਹ ਰੋਕਿਆ ਸੀਗਾ। ਸੋ ਬਿਲੀਅਨਸ ਆਫ ਡਾਲਰ ਕਿੱਧਰ ਵਰਤਣੇ ਆ, ਕਿਵੇਂ ਵਰਤਣੇ ਆ, ਜਿਸ ਨੂੰ ਆਲਰੇਡੀ ਕਾਂਗਰਸ ਨੇ ਅਪਰੂਵ ਕੀਤਾ ਆ, ਉਸ ਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਮੁਸ਼ਕਿਲ ਆ ਸਕਦੀ ਆ। ਸੋ ਕਾਂਗਰਸ ਦੀ ਅਪਰੂਵਲ ਦੇ ਨਾਲ ਕਹਿੰਦੇ ਵੀ ਤੁਸੀਂ ਇਹ ਕੰਮ ਕਰ ਸਕਦੇ ਆ, ਪਰ ਸਾਡੀ ਜਿਹੜੀ ਆ ਵੋਟ ਹੁਣ ਤੁਹਾਨੂੰ ਰਿਕੁਆਇਰਡ ਹੋਊਗੀ ਇਦਾਂ ਦੇ ਵੱਡੇ ਸਟੈਪ ਚੱਕਣ ਦੇ ਲਈ। ਹੁਣੇ ਆਪਾਂ ਸਵੇਰੇ ਵੀ ਸ਼ੇਅਰ ਕੀਤਾ ਸੀ ਵੀ ਸੋਸ਼ਲ ਸਿਕਿਉਰਿਟੀ ਦੇ ਆਫਿਸ ਦੇ ਵਿੱਚੋਂ 7000 EMPLOYEES ਆ, ਉਹਨਾਂ ਦੀ ਛਾਂਟੀ ਜਿਹੜੀ ਉਹ ਕੀਤੀ ਜਾ ਸਕਦੀ ਆ। ਜੀ, ਸ਼ਿਕਾਗੋ ਦੇ ਵਿੱਚ ਇੱਕ ਕਪਲ ਨੇ ਆਪਣੇ ਲੈਂਡਲੌਰਡ ਨੂੰ ਸੂ ਕਰ ਦਿੱਤਾ, ਜਿਸ ਨੇ ਥ੍ਰੈਟ ਕੀਤਾ ਸੀ ਵੀ ਮੈਂ ਆਈਸ ਨੂੰ ਕਾਲ ਕਰਨ ਜਾ ਰਿਹਾ ਵੀ ਤੁਸੀਂ ਇਲੀਗਲ ਹੈਗੇ ਆ। $80,000 ਇਸ ਕਪਲ ਨੂੰ ਹੁਣ ਡੈਮੇਜਸ ਜਿਹੜੇ ਉਹਨਾਂ ਦੇ ਹੋਏ ਆ ਉਹ ਮਿਲਣ ਜਾ ਰਹੇ ਹੈਗੇ ਆ। ਸੋ ਮੈਕਸੀਕਨ ਅਮਰੀਕਨ ਲੀਗਲ ਡਿਫੈਂਸ ਤੇ ਐਜੂਕੇਸ਼ਨ ਫੰਡ, ਜਿਨ੍ਹਾਂ ਨੂੰ ਮੈਲਡਿਫ ਕਰਕੇ ਜਾਣਿਆ ਜਾਂਦਾ ਹੈ, ਇਹਨਾਂ ਨੇ ਪਹਿਲਾ ਕੇਸ ਇਹ ਜਿੱਤਿਆ ਹੈਗਾ ਇਲੀਨੋਇਸ ਇਮੀਗ੍ਰੇਸ਼ਨ ਟੈਨੈਂਟ ਪ੍ਰੋਟੈਕਸ਼ਨ ਐਕਟ ਆਫ 2019 ਦੇ ਅੰਡਰ। ਸੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਨੂੰ ਥ੍ਰੈਟ ਕਰ ਦਿਓ ਆਪਣੇ ਟੈਨੈਂਟ ਨੂੰ ਵੀ ਭਾਈ ਮੈਂ ਤੈਨੂੰ ਆਈਸ ਨੂੰ ਰਿਪੋਰਟ ਕਰਨ ਜਾ ਰਿਹਾ। ਸੋ ਅਲਟੀਮੇਟਲੀ ਉਹਨਾਂ ਨੇ ਸੂ ਕੀਤਾ ਤੇ ਉਹ ਜਿੱਤ ਗਿਆ ਤੇ $80,000 ਹੁਣ ਲੈਂਡਲੌਰਡ ਨੂੰ ਆਪਣੇ ਟੈਨੈਂਟਸ ਨੂੰ ਦੇਣਾ ਪਊਗਾ। ਫੈਡਰਲ ਗ੍ਰਾਂਟਸ ਲਗਾਤਾਰ ਬੰਦ ਕੀਤੀਆਂ ਜਾ ਰਹੀਆਂ ਸੀ ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਸੂਬਿਆਂ ਦੀਆਂ ਵੀ ਉਹਨਾਂ ਦੇ ਆਪਣੇ ਸੈਂਚੁਰੀ ਲਾਜ਼ ਨੂੰ ਲੈ ਕੇ ਜਾਂ ਹੋਰ ਇਲਾਕਿਆਂ ਨੂੰ ਲੈ ਕੇ। ਉਧਰ ਅੱਜ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਦਿੱਤਾ ਆ ਜਿਹੜੀਆਂ ਗ੍ਰਾਂਟਸ ਇਹ ਲੂਜ਼ ਕਰ ਗਏ ਨੇ। ਸੋ ਕਹਿੰਦੇ ਵੀ ਉਹ ਮਲਟੀ ਸਟੇਟ ਜਿਹੜਾ ਚੈਲੰਜ ਆ, ਲਾਸੂਟ ਆ, ਉਹ ਇਸ ਟਾਈਮ ਜਿਹੜਾ ਉਹ ਕੀਤਾ ਹੈ। ਜੇ 100 ਦਿਨ ਨਹੀਂ ਹੋਏ, ਅਜੇ ਦੂਸਰਾ ਮਹੀਨਾ ਹੀ ਟਰੰਪ ਪ੍ਰਸ਼ਾਸਨ ਦਾ ਜਿਹੜਾ ਉਹ ਚੱਲ ਰਿਹਾ ਆ, ਤੇ ਇਹ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਦਾਂ ਦੇ ਜਿਹੜੇ ਲਾਸੂਟਸ ਆ ਉਹ ਆਉਣਗੇ। ਸੋ ਟਰੰਪ ਪ੍ਰਸ਼ਾਸਨ ਵੀ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਵੀ ਇਹ ਸਾਰੀਆਂ ਚੀਜ਼ਾਂ ਦੇ ਲਈ ਰੈਡੀ ਜਿਹੜਾ ਹੋ ਰਹੇਗਾ। ਮਿਲੀਅਨਸ ਆਫ ਡਾਲਰ ਦੇ ਜਿਹੜੇ ਕੰਟਰੈਕਟਸ ਜਾਂ ਕਹਿ ਲਓ ਜਾਂ ਜਿਹੜੇ ਫੈਡਰਲ ਫੰਡਸ ਆ, ਗ੍ਰਾਂਟਸ ਆ, ਜਿਨ੍ਹਾਂ ਨੂੰ ਰਿਸੈਂਡ ਕਰ ਲਿਆ ਗਿਆ, ਵਾਪਸ ਲੈ ਲਿਆ ਗਿਆ ਟਰੰਪ ਸਰਕਾਰ ਦੇ ਦੁਆਰਾ, ਉਸ ਖਾਤਰ ਹੁਣ ਕੈਲੀਫੋਰਨੀਆ ਦੇ ਨਾਲ ਮਿਲ ਕੇ ਹੋਰ ਕਈ ਸੂਬੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਜਿਹੜੇ ਆ ਅਦਾਲਤ ਦਾ ਸਹਾਰਾ ਲੈ ਰਹੇ ਨੇ। ਜਾਂਦੇ ਜਾਂਦੇ ਇੱਕ ਕੈਲੀਫੋਰਨੀਆ ਦਾ ਸ਼ਹਿਰ ਜਿਹੜਾ ਔਰੋਵਿਲ ਆ, ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਜਿੱਥੇ ਡੈਮ ਵੀ ਆ, ਤੁਹਾਨੂੰ ਪਤਾ ਵੀ ਇੱਕ ਵਾਰੀ ਡੈਮ ਟੁੱਟਣ ਲੱਗਾ ਸੀ, ਤੇ ਉਸ ਸ਼ਹਿਰ ਨੇ ਹੁਣ ਇਹ ਲਾਅ ਪਾਸ ਕਰ ਦਿੱਤਾ ਹੈ ਵੀ ਸਾਡਾ ਸ਼ਹਿਰ ਹੁਣ ਨੌਨ ਸੈਂਕਚੁਰੀ ਸਿਟੀ ਹੈਗਾ। ਸੋ 7 ਦੇ ਮੁਕਾਬਲੇ 0 ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਹੁਣ ਕੈਲੀਫੋਰਨੀਆ ਦਾ ਔਰੋਵਿਲ ਸ਼ਹਿਰ
ਨਾਨ ਸੈਂਕਚੁਰੀ ਸਿਟੀ ਬਣ ਗਏ ਆ। ਜੀ, ਕਲੋਵਿਸ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਮਸਲਾ ਜਿਹੜਾ ਉਹ ਉੱਠਿਆ ਸੀਗਾ, ਪਰ ਕਲੋਵਿਸ ਦੀ ਸਿਟੀ ਕੌਂਸਲ ਨੇ ਇਸ ਦੇ ਉਲਟ ਜਿਹੜਾ ਉਹ ਵੋਟ ਪਾ ਦਿੱਤੀ। ਉਹ ਕਹਿੰਦੇ ਵੀ ਅਸੀਂ ਨਾਨ ਸੈਂਚੁਰੀ ਸਿਟੀ ਹਾਲ ਦੀ ਘੜੀ ਜਿਹੜੇ ਉਹ ਨਹੀਂ ਬਣ ਰਹੇ ਹੈਗੇ। ਸੋ ਕੌਂਸਲ ਮੈਂਬਰਸ ਨੇ ਕਹਿੰਦੇ ਅਲਟੀਮੇਟਲੀ ਇਸ ਦੇ ਉੱਤੇ ਜਿਹੜੀ ਉਹ ਵੋਟ ਜਿਹੜੀ ਉਹ ਪਾਈ ਸੀਗੀ। ਸੋ ਕੈਲੀਫੋਰਨੀਆ ਜੋ ਕਿ ਆਪਣੇ ਆਪ ਨੂੰ ਸੈਂਚੁਰੀ ਸਟੇਟ ਜਿਹੜਾ ਉਹ ਦੱਸਦਾ ਆ, ਉਹਨੇ ਲਾ ਜਿਹੜਾ ਉਹ ਪਾਸ ਕੀਤਾ ਹੋਇਆ ਆ। ਪਰ ਜਿਹੜੇ ਹੁਣ ਕੁਛ ਇੱਦਾਂ ਲੋਕਲ ਗਵਰਨਮੈਂਟਸ ਆ, ਲੋਕਲ ਸ਼ਹਿਰ ਨੇ, ਉਹ ਆਪਣੇ ਪੱਧਰ ਦੇ ਉੱਤੇ ਜਿਹੜੇ ਵੱਖ-ਵੱਖ ਇੱਦਾਂ ਉਸ ਕਾਨੂੰਨ ਦੇ ਉਲਟ ਆਪਣਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਨੇ। ਮਾਰਕੀਟਸ ਦਾ ਹਾਲ ਜੇ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ ਅੱਜ ਵੀ ਜਿਹੜੀ ਕਹਿੰਦੇ ਵੀ ਮਾਰਕੀਟ ਆ ਥੱਲੇ ਨੂੰ ਗਈ। ਨੈਸਡੈਕ ਕਹਿੰਦੇ ਵੀ ਕਰੈਕਸ਼ਨ ਦੇ ਵਿੱਚ ਇਸ ਟਾਈਮ ਜਾ ਚੁੱਕਾ ਆ। ਡਾਓ ਜੋਨ ਦੇ ਵਿੱਚ ਵੀ ਜਿਹੜੀ 2 ਦਿਨ ਗਿਰਾਵਟ, ਕੱਲ ਥੋੜਾ ਜਿਹਾ ਉਛਾਲ ਤੇ ਅੱਜ ਫਿਰ ਜਿਹੜੀ ਗਿਰਾਵਟ ਆ ਉਹ ਰਹੀ ਹੈ। 1% ਮਾਰਕੀਟ ਡਾਊਨ ਗਈ ਆ। 400 ਤੇ 28 ਪੁਆਇੰਟ ਘਟ ਕੇ 42,559 ਦੇ ਉੱਤੇ ਜਿਹੜੀ ਇਹ ਬੰਦ ਹੋਈ, 79 ਦੇ ਉੱਤੇ ਬੰਦ ਹੋਈ। S&P 104 ਪੁਆਇੰਟ ਘਟ ਕੇ 5739 ਦੇ ਉੱਤੇ। ਨੈਸਡੈਕ 400 ਤੇ 83 ਪੁਆਇੰਟ ਘਟ ਕੇ 18,069 ਦੇ ਉੱਤੇ ਬੰਦ ਹੋਈ। ਸੋਨੇ ਦਾ ਭਾਅ $2915 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 4.26%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 88,228 ਤੇ ਇਥੀਰੀਅਮ 2168 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 12 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 44 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।